ਜਿਹੜੀ ਲਾਭ ਦੀ ਲਵਾਈ ਕਿੰਨੀ ਕੁ ਚੱਲਦੀ ਪਈ? ਇਹ ਸਾਡੇ ਇੱਧਰ ਦੀ ਲਾਭ ਚੱਲਣ ਦੀ 10,000 9,000 ਰੁਪਏ। ਜਿਹੜੀ ਹੁਣ ਗੇਤਰੀ ਲਵਾਉਣ ਦੇ 9,000, ਅੱਛਾ, ਉਸ ਤੋਂ ਬਾਅਦ 10,000 ਹੋ ਜਾਣੀ, 10.5 ਹੋ ਜਾਣੀ। ਯਾਨੀ ਜਦੋਂ ਤਾੜ ਪੈਣਾ ਉਦੋਂ 11 ਵੀ ਹੋ ਸਕਦੀ ਹੈ, 10.5 ਤੇ ਪੱਕੀ ਹੈ ਨਾ, ਤੇ 11 ਵੀ ਹੋ ਸਕਦੀ। ਪੁੱਟਦੇ ਵੀ ਆਪ ਹੀ ਨੇ ਤਲਾ ਆਪ ਹੀ ਪੁੱਟਦੇ ਨੇ ਤੇ ਆਪ ਹੀ ਲਾਉਂਦੇ ਨੇ। ਅੱਛਾ ਅੱਛਾ, 10,000 ਚੋ ਪੈ ਗਈ। ਹਾਂਜੀ, ਤੇ ਇਹਦੇ ਫਿਰ ਖਰਚਾ ਕਿੰਨਾ ਕੁ ਤੁਹਾਡਾ ਆਉਂਦਾ ਵੇ? ਇਹ ਖਰਚਾ ਤੇ ਸਮਝ ਲਓ ਬੇਤੁਕਾ ਹੀ ਆਉਂਦਾ ਤਿਆਰ ਕਰਨ ਤੇ ਕਿੰਨਾ ਖਰਚਾ? ਬਹੁਤ ਖਰਚਾ। ਤੇ ਟਰੈਕਟਰ ਤੁਹਾਡਾ ਆਪਣਾ ਹੈ? ਟਰੈਕਟਰ ਸਾਡਾ ਆਪਣਾ, ਸਮਝ ਲਓ ਵੀ ਇਹਦੇ ਚ ਕਿੱਲੇ ਚ 4-5 ਘੰਟੇ ਪਾਣੀ ਪੈਂਦਾ, 1000-1200 ਨੂੰ ਘੰਟਾ ਪੈਂਦਾ। ਬਾਹਰੋਂ 60-6,000 ਦਾ ਪਾਣੀ ਲੱਗਦਾ, 10,000 ਲਾਭ ਹੋ ਗਈ। 10,000 ਲਾਭ ਹੋ ਗਈ। ਤੇ ਉੱਤੇ ਜਿਹੜੀ ਆਪਣੀ ਮਿਹਨਤ, ਦਵਾਈਆਂ ਸ਼ਵਾਈਆਂ ਤੋਂ ਲਹਿਦਾ ਬਾਤ ਹੈ ਨਾ, ਤੇ ਇਹ ਬੜਾ ਖਰਚਾ ਹੈ। ਤੇ ਇਹ ਤੇ ਮਰੀਮ ਨੂੰ ਚਾਹੀਦਾ, ਵਜ਼ੀਰ ਆਲਾ ਪੰਜਾਬ ਨੂੰ, ਵੀ ਹੁਣ ਜਿਵੇਂ ਕਣਕ ਦਾ ਰੇਟ ਕਰਤਾ 22-2300, ਤੇ ਖਾਦਾਂ ਵੀ ਸਸਤੀਆਂ ਕਰੇ। ਖਾਦ ਹੁਣ DAP ਦਾ ਰੇਟ ਹੈ ਤਕਰੀਬਨ 13,000 ਰੁਪਈਆ, ਯੂਰੀਆ ਦਾ 4600 ਰੁਪਈਆ। ਤੇ ਜਿਵੇਂ ਕਣਕ ਸਸਤੀ ਕੀਤੀ, ਇਹਨਾਂ ਨੂੰ ਚਾਹੀਦਾ ਫਿਰ DAP ਵੀ ਕਰਨ 5-6,000 ਨੂੰ, ਦੂਸਰੀ ਕੋ 22-2300 ਨੂੰ ਕਰਨ ਖਾਦ, 250 ਨੂੰ ਲੀਟਰ ਤੇਲ ਹੈ। ਤੇ ਇਹਨਾਂ ਨੂੰ ਚਾਹੀਦਾ ਤੇਲ ਵੀ ਸਸਤਾ ਕਰਨ। ਹੁਣ ਮਰ ਥਾਂ ਚੱਲੇ ਨੇ ਆਪਣੀਆਂ ਪੈਣੀਆਂ, ਜਿਹੜੇ ਠੇਕੇਦਾਰ ਨੇ ਉਹ ਤਾਂ ਜੱਬ ਕੇ ਨੇ, ਅਸੀਂ ਆਪ ਹੀ ਜੱਬੇ ਪਏ ਆ। ਮਾਲਕ ਹੋ ਕੇ ਤੁਸੀਂ ਮਾਲਕ ਹੋ ਕੇ ਜੱਬੇ ਪਏ ਆ। ਇਹ ਸਿਰਫ ਉੱਤੋਂ ਦਿਸਣ ਡਿਆ ਵੀ ਅਸੀਂ ਪੈਲੀ ਵਾਉਣ ਨੇ ਤੇ ਖਰਚਾ ਕਰਨ ਨੇ। ਟਰੈਕਟਰ 85 ਚੱਲਣ ਡਿਆ, 85 ਚੱਲਣ ਡਿਆ। ਇਹ ਸਾਨੂੰ ਵੇਖਣਾ ਨੂੰ ਦਿਸਦਾ। ਹਾਂਜੀ, ਵੇਖਣ ਵਾਲਿਆਂ ਨੂੰ ਚਲੋ ਰੱਬ ਨੇ ਇੱਜ਼ਤ ਬਣਾਈ, ਪਰ ਜਿਹੜੇ ਬੰਦੇ ਠੇਕੇਦਾਰ ਨੇ ਉਹ ਤਾਂ ਗਰੀਬ ਮਰੇ ਪਏ। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ। ਅੱਜ ਦਾ ਵਲੌਗ ਨਵਾਂ ਸਟਾਰਟ ਕਰਨੇ ਆ। ਇਹ ਹੈਗਾ ਨਨਕਾਣਾ ਸਾਹਿਬ ਦਾ ਕੋਈ ਪਿੰਡ ਹੈ, ਜਿੱਥੇ ਮੁੰਜੀ ਲੱਗਣ ਡੇ ਸੀ। ਮੈਂ ਕਿਹਾ ਚਲੋ ਕੁਝ ਜ਼ਿਮੀਂਦਾਰਾਂ ਨੂੰ ਮਿਲਨੇ ਆ, ਨਾਲੇ ਵੇਖਣੇ ਕਿ ਉਹ ਖੁਸ਼ ਨੇ ਕਿ ਪਰੇਸ਼ਾਨ ਨੇ, ਕੀ ਕੁਝ ਇਹਨਾਂ ਦੇ ਹਾਲਾਤ ਚੱਲਦੇ ਪਏ, ਕੀ ਰੇਟ ਹੈ ਅੱਜ ਕੱਲ੍ਹ ਜਿਹੜਾ ਲਾਭ ਦਾ, ਤੇ ਵਵਾਈ ਕਿਵੇਂ ਚੱਲਦੀ ਪਈ ਆ। ਕਿਸਾਨ ਕੋ ਖਲੋਤੇ ਨੇ, ਇਹਨਾਂ ਨਾਲ ਗੱਲਬਾਤ ਕਰਨੇ ਆ। ਇੱਧਰ ਤੇ ਲੱਗਣਾ ਸ਼ੁਰੂ ਹੋ ਗਈ ਉਮੀਦ, ਚੜ੍ਹਦੇ ਪੰਜਾਬ ਇੰਡੀਆ ਵਿੱਚ ਵੀ ਲੱਗਣ ਲੱਗ ਪਈ ਹੋਈ ਹੈ। ਵੇਖੋ ਲੋਕੀ ਕੱਦੂ ਵਗੈਰਾ ਮਾਰਦੇ ਪਏ ਨੇ। अस्सलाम वालेकुम जी। वालेकुम। भाजी की हाल है? शुक्र अल्लाह दा जी, ठीक ठाक। ठीक जी, जी की हाल है? हाँ जी नाज़रीन, देखो 85 ट्रैक्टर जो भाई हरी बाहर है ते मेरे ख्याल कद्दू वास्ते करन दे। हाँ जी, कद्दू करन दे हैं जी। अच्छा भाई, तुहाडा नाम की है? मेरा नाम बशारत अली। ते तुहाडा थोड़ी गल करनी किसानी बारे। करो जी करो। भाजी अपनी जमीन कितनी? जमीन है जी 40-42 किले। माशाल्लाह अपनी है? हाँ जी, अपनी जाती। अच्छा अच्छा, मैं शायद भी ठेके ते नहीं जी, अपनी। अच्छा, तो मोटर भी अपनी है? मोटर भी अपनी है जी। अच्छा अच्छा, हाँ जी। अच्छा, ट्रैक्टर दिखदा रहेगा पिछे आ जाओ भाजी। इधर ਤੁਹਾਡੇ ਜਿਹੜੀ ਲਾਭ ਦੀ ਲਵਾਈ ਕਿੰਨੀ ਕੁ ਚੱਲਦੀ ਪਈ? ਇਹ ਸਾਡੇ ਇੱਧਰ ਦੀ ਲਾਭ ਚੱਲਣ ਦੀ 10,000 9,000 ਰੁਪਏ। ਜਿਹੜੀ ਹੁਣ ਗੇਤਰੀ ਲਵਾਉਣ ਦੇ 9,000, ਅੱਛਾ, ਉਸ ਤੋਂ ਬਾਅਦ 10,000 ਹੋ ਜਾਣੀ, 10.5 ਹੋ ਜਾਣੀ। ਯਾਨੀ ਜਦੋਂ ਤਾੜ ਪੈਣਾ ਉਦੋਂ 11 ਵੀ ਹੋ ਸਕਦੀ ਹੈ, 10.5 ਤੇ ਪੱਕੀ ਹੈ ਨਾ, ਤੇ 11 ਵੀ ਹੋ ਸਕਦੀ। ਪੁੱਟਦੇ ਵੀ ਆਪ ਹੀ ਨੇ ਤਲਾ? ਆਪ ਹੀ ਪੁੱਟਦੇ ਨੇ ਤੇ ਆਪ ਹੀ ਲਾਉਂਦੇ ਨੇ। ਅੱਛਾ ਅੱਛਾ, 10,000 ਚੋ ਪੈ ਗਈ। ਹਾਂਜੀ, ਤੇ ਇਹਦੇ ਫਿਰ ਖਰਚਾ ਕਿੰਨਾ ਕੁ ਤੁਹਾਡਾ ਆਉਂਦਾ ਵੇ? ਇਹ ਖਰਚਾ ਤੇ ਸਮਝ ਲਓ ਬੇਤੁਕਾ ਹੀ ਆਉਂਦਾ। ਤਿਆਰ ਕਰਨ ਤੇ ਕਿੰਨਾ ਖਰਚਾ? ਬਹੁਤ ਖਰਚਾ। ਤੇ ਟਰੈਕਟਰ ਤੁਹਾਡਾ ਆਪਣਾ ਹੈ? ਟਰੈਕਟਰ ਸਾਡਾ ਆਪਣਾ, ਸਮਝ ਲਓ ਵੀ ਇਹਦੇ ਚ ਕਿੱਲੇ ਚ 4-5 ਘੰਟੇ ਪਾਣੀ ਪੈਂਦਾ, 1000-1200 ਨੂੰ ਘੰਟਾ ਪੈਂਦਾ। ਬਾਹਰੋਂ 60-6,000 ਦਾ ਪਾਣੀ ਲੱਗਦਾ, 10,000 ਲਾਭ ਹੋ ਗਈ। 10,000 ਲਾਭ ਹੋ ਗਈ। ਤੇ ਉੱਤੇ ਜਿਹੜੀ ਆਪਣੀ ਮਿਹਨਤ, ਦਵਾਈਆਂ ਸ਼ਵਾਈਆਂ ਤੋਂ ਲਹਿਦਾ ਬਾਤ ਹੈ ਨਾ, ਤੇ ਇਹ ਬੜਾ ਖਰਚਾ ਹੈ। ਤੇ ਇਹ ਤੇ ਮਰੀਮ ਨੂੰ ਚਾਹੀਦਾ, ਵਜ਼ੀਰ ਆਲਾ ਪੰਜਾਬ ਨੂੰ, ਵੀ ਹੁਣ ਜਿਵੇਂ ਕਣਕ ਦਾ ਰੇਟ ਕਰਤਾ 22-2300, ਤੇ ਖਾਦਾਂ ਵੀ ਸਸਤੀਆਂ ਕਰੇ। ਖਾਦ ਹੁਣ DAP ਦਾ ਰੇਟ ਹੈ ਤਕਰੀਬਨ 13,000 ਰੁਪਈਆ, ਯੂਰੀਆ ਦਾ 4600 ਰੁਪਈਆ। ਤੇ ਜਿਵੇਂ ਕਣਕ ਸਸਤੀ ਕੀਤੀ, ਇਹਨਾਂ ਨੂੰ ਚਾਹੀਦਾ ਫਿਰ DAP ਵੀ ਕਰਨ 5-6,000 ਨੂੰ, ਦੂਸਰੀ ਕੋ 22-2300 ਨੂੰ ਕਰਨ ਖਾਦ, 250 ਨੂੰ ਲੀਟਰ ਤੇਲ ਹੈ। ਤੇ ਇਹਨਾਂ ਨੂੰ ਚਾਹੀਦਾ ਤੇਲ ਵੀ ਸਸਤਾ ਕਰਨ। ਹੁਣ ਮਰ ਥਾਂ ਚੱਲੇ ਨੇ ਆਪਣੀਆਂ ਪੈਣੀਆਂ, ਜਿਹੜੇ ਠੇਕੇਦਾਰ ਨੇ ਉਹ ਤਾਂ ਜੱਬ ਕੇ ਨੇ, ਅਸੀਂ ਆਪ ਹੀ ਜੱਬੇ ਪਏ ਆ। ਮਾਲਕ ਹੋ ਕੇ ਤੁਸੀਂ ਮਾਲਕ ਹੋ ਕੇ ਜੱਬੇ ਪਏ ਆ। ਇਹ ਸਿਰਫ ਉੱਤੋਂ ਦਿਸਣ ਡਿਆ ਵੀ ਅਸੀਂ ਪੈਲੀ ਵਾਉਣ ਨੇ ਤੇ ਖਰਚਾ ਕਰਨ ਨੇ। ਟਰੈਕਟਰ 85 ਚੱਲਣ ਡਿਆ, 85 ਚੱਲਣ ਡਿਆ। ਇਹ ਸਾਨੂੰ ਵੇਖਣਾ ਨੂੰ ਦਿਸਦਾ। ਹਾਂਜੀ, ਵੇਖਣ ਵਾਲਿਆਂ ਨੂੰ ਚਲੋ ਰੱਬ ਨੇ ਇੱਜ਼ਤ ਬਣਾਈ, ਪਰ ਜਿਹੜੇ ਬੰਦੇ ਠੇਕੇਦਾਰ ਨੇ ਉਹ ਤਾਂ ਗਰੀਬ ਮਰੇ ਪਏ। ਵੇਖੋ ਨਾ, ਪਿਛਲੀ ਦਫਾ ਨਾਲੇ ਐਰਕਾਂ ਵੀ ਠੇਕਾ ਚਲੋ ਘਟ ਗਿਆ। ਪਿਛਲੀ ਦਫਾ 5000 ਨੂੰ ਸੀ ਹਾਂਜੀ ਕਣਕ, ਉਦੋਂ ਤੇ ਜਿਹੜਾ ਠੇਕਾ ਵੀ 2 ਲੱਖ ਨੂੰ ਸੀ ਸਾਡੇ ਉਧਰ। ਪਰ ਉਦੋਂ ਜ਼ਿਮੀਦਾਰ ਖੁਸ਼ਹਾਲ ਸੀ ਨਾ। ਉਦੋਂ ਜਿਹੜਾ ਸੀ ਕਿੱਲਾ ਜਿਹੜਾ ਸੀ ਉਹ ਬਣਦਾ ਸੀ 1.5-2 ਲੱਖ ਦਾ। ਹੁਣ ਜਿਹੜਾ 50 ਮਣ ਲੱਖ ਦਾ ਵੀ ਨਹੀਂ ਬਣਦਾ ਪਿਆ। ਹੁਣ ਕਿੱਥੇ ਬਾਤ ਜਾਣ ਡਈ ਹੈ। ਯਾਰ ਕਣਕਾਂ ਦਾ ਕੀ ਹਾਲ ਸੀ? ਕਣਕਾਂ ਵਿਕ ਗਈਆਂ ਕਿ ਇੰਜ ਪਈਆਂ ਤੁਹਾਡੀ? ਕਣਕਾਂ ਘਰ ਰੱਖੀਆਂ ਨੇ, ਤੇ ਜੇ ਰੱਖੀਆਂ ਹਨ ਨਫੇ ਵਾਸਤੇ, ਉਲਟ ਨੁਕਸਾਨ ਹੋ ਗਿਆ। ਖਰਾਬ ਹੁੰਦੀ ਹੋਣੀ। ਖਰਾਬ ਵੀ ਹੋਣ ਡਈ ਹੈ। ਤੇ ਅੱਗੇ ਨਿਕਲਦਾ ਰੇਟ ਸੀ 22-2300, ਹੁਣ 2100 ਨੂੰ 2150 ਨੂੰ ਲੈਣ ਦੇ ਨੇ, ਉਹ ਵੀ ਤਰਲਿਆ ਨਾ। ਤੇ ਜੇ ਜਿਹਨੂੰ ਦੇ ਲੋ ਤੇ ਉਹ ਪੈਸੇ ਆਂਦਾ ਮਿਲ ਚ ਲੱਥੇ ਕਿਤੇ ਲਾਂਗੇ। ਮਿਲ ਵਾਲੇ ਵੀ ਆਂਦੇ ਨੇ ਵੀ ਸਹੀ ਨਹੀਂ ਤੇ ਫਲਾਣ ਧਮਕਾਣ, ਤੇ ਬੜਾ ਕੰਮ ਖਰਾਬ। ਨਹੀਂ ਤੇ ਤੁਹਾਨੂੰ ਕਿਸਾਨਾਂ ਨੂੰ ਚਾਹੀਦਾ ਨਾ ਕਿ ਕੋਈ ਧਾਤ ਕਰਕੇ, ਕੋਈ ਕਿਸਾਨ ਧਾਤ ਕਰਕੇ ਤੇ ਜੁੱਤੀਆਂ ਖਾਣ ਇਹਨਾਂ ਕੋਈ ਹਕੂਮਤ ਵਾਲਿਆਂ
ਨਹੀਂ ਇਹ ਤੇ ਰਾਈਟ ਨਾ, ਹਰ ਇੱਕ ਨੂੰ ਆਪਣਾ ਰਾਈਟ ਇੱਥੇ ਪਾਕਿਸਤਾਨ ਇੱਥੇ ਕਿਸੇ ਨੂੰ ਰਾਈਟ ਮਿਲਦਾ, ਇੱਥੇ ਰਾਈਟ ਮਿਲਣ ਵਾਲੀ ਗੱਲ ਹੀ ਕੋਈ ਨਹੀਂ। ਮਰ ਗਿਆ ਕਿਸਾਨ ਬਿਲਕੁਲ। ਅਜੇ ਕਿ ਰੀੜ ਦੀ ਹੱਡੀ ਗਿਣਿਆ ਜਾਂਦਾ ਜਿਹੜਾ ਕਿਸਾਨ, ਜਿਹੜਾ ਨੂੰ ਕਿਸੇ ਵੀ ਮੁਲਕ ਦੀ ਰੀੜ ਦੀ ਹੱਡੀ ਹੈ ਕਿਸਾਨ ਜਿਹੜਾ। ਇਹ ਤੇ ਹੈ ਜੀ, ਇਹਨਾਂ ਨੂੰ ਚਾਹੀਦਾ ਵਧੀਆ ਕਿਸਾਨ ਖੁਸ਼ਹਾਲ ਤਾਂ ਸਾਰਾ ਕੁਝ ਖੁਸ਼ਹਾਲ। ਬਾਸ਼ਰੀ ਨੂੰ ਚਾਹੀਦਾ ਜ਼ਿਮੀਂਦਾਰਾਂ ਤੇ ਜਰਾ ਕੋ ਨਜ਼ਰਸਾਨੀ ਕਰਨ। ਇਹ ਤਾਂ ਬੜਾ ਮਾਮਲੇ ਲੱਗੇ ਨਾ ਪਤਾ ਕਿ ਮਾਮਲੇ ਜੀ ਫੀ ਕਿੱਲੇ ਨੂੰ ਆਇਆ ਜੀ 1125 ਰੁਪਏ। ਉਹ ਆਂਦੇ ਨੇ ਜਿਵੇਂ ਬਿੱਲ ਆਉਂਦਾ ਸੀ 1000 ਕਾ ਆ ਬਿੱਲ ਮੈਂ ਤੁਹਾਨੂੰ ਜੀ ਵੀਡੀਓ ਦੇ ਵਿੱਚ ਵਿਖਾਉਣਾ ਜੀ, ਬਿੱਲ ਆਏ ਨੇ ਜੀ ਜਿਵੇਂ ਬਿੱਲ ਆਉਂਦਾ ਆ ਵੇਖੋ ਜੀ ਵੀਡੀਓ 'ਚ ਵਿਖਾਉਣਾ। ਇਹ ਤਾਂ ਅਸੀਂ ਸਬੂਤ ਜੇਬ 'ਚ ਰੱਖਿਆ ਵੀ ਕਿਸੇ ਟਾਈਮ ਵੀ। ਇਹ ਸਾਲ ਬਾਅਦ ਆਉਂਦਾ? ਇਹ 6 ਮਹੀਨਿਆਂ ਦਾ ਜੀ। ਅੱਗੇ ਤਾਂ ਸਾਲ ਬਾਅਦ ਹੁੰਦਾ ਸੀ। ਨਹੀਂ ਹੁਣ 6 ਮਹੀਨਿਆਂ ਦਾ, ਤੇ ਇਹ ਕਿਸੇ ਟਾਈਮ ਰੱਖੇ ਸੀ ਸਾਹਿਬ ਆਉਣ ਤੇ ਫੜ ਕੇ ਕਿਤੇ ਲੱਦ ਕੇ ਲਾਈ ਨਾ ਜਾਣ, ਇਸੇ ਤੋਂ ਤਾਰ ਕੇ ਜੇਬ 'ਚ ਪਾਇਆ। ਆ ਵੇਖੋ ਜੀ ਮਾਮਲੇ ਜਿਹੜੇ ਨੇ 43 ਕਿੱਲਿਆਂ ਦਾ 34970 ਇੱਕ ਜੇ। ਆ ਵੇਖੋ 614 ਰੁਪਏ ਇੱਕ। ਮੈਂ 30-35 ਹਜ਼ਾਰ ਰੁਪਇਆ ਮਾਮਲਾ, ਤੇ ਕਰਨਾ ਕਿਸੇ ਨੇ ਕੀ? ਨਹਿਰ ਦਾ ਪਾਣੀ ਲੱਗਦਾ ਕੋਈ ਨਹੀਂ ਸਾਨੂੰ, ਨਹਿਰੀ ਪਾਣੀ ਕੋਈ ਨਹੀਂਗਾ। ਬਸ ਥੋੜਾ ਜਿਹਾ ਕਿਤੇ ਜੇ ਪਿੱਛੋਂ ਛੱਡ ਦੇਣ ਤੇ ਲੱਗ ਜਾਂਦੇ, ਨਾ ਛੱਡਣ ਤੇ ਫਿਰ ਅਲੇ ਹੀ ਵਾਰਸ। ਤੇ ਬੱਤੀ ਮਹਿੰਗੀ ਬੜੀ, ਬਿੱਲ ਬਹੁਤ ਜ਼ਿਆਦਾ ਹੁੰਦੇ ਨੇ। ਬਿੱਲ ਤੇ ਫਿਰ ਇਹ ਮੋਟਰਾਂ ਦਾ ਤੁਹਾਨੂੰ ਬਿੱਲ ਕਿਵੇਂ ਪੈਂਦਾ? ਇਹ ਘਰਾਂ ਵਾਲਾ ਹਿਸਾਬ ਹੀ ਕਿ ਨਹੀਂ ਜੀ ਨਹੀਂ, ਇਹ ਬੜਾ ਬਿੱਲ ਆਉਂਦਾ। ਇਹ ਤੇ ਮਰੱਬੇ ਕਿਤੇ ਚੱਲੀ ਹੋਏ ਤੇ 2-2.5 ਲੱਖ, 1.25 ਲੱਖ, 1.5 ਲੱਖ ਤੋਂ ਤਾਂ ਬਿੱਲ ਹੁੰਦਾ। ਅਗਰ ਇਹ ਚਲਾਈਏ ਨਾ ਫਿਰ ਵੀ ਪੈਂਦਾ ਹੀ ਕੋਈ? ਫਿਰ ਵੀ ਬਿੱਲ ਪੈਂਦਾ, ਫਿਰ 9-10 ਹਜ਼ਾਰ ਤੇ ਕਿਤੇ ਨਹੀਂ ਗਿਆ। ਫਿਰ ਵੀ 9-10 ਫਿਰ ਵੀ ਪੈਂਦਾ। ਫਿਕਸ ਚਾਰਜਰ ਜਿਹੜੇ ਨਾ 20 ਦੀ ਮੋਟਰ ਨੂੰ 6000 ਰੁਪਇਆ, 6500 ਰੁਪਇਆ ਫਿਕਸ ਚਾਰਜਰ, ਭਾਵੇਂ 1 ਮਿੰਟ ਵੀ ਨਾ ਚਲਾਓ। ਤੁਸੀਂ ਨਾਂ ਕੀ ਦੱਸਿਆ ਭਾਜੀ? ਮੇਰਾ ਬਿਸ਼ਾਰਤ ਅਲੀ। ਭਾਈ ਬਿਸ਼ਾਰਤ, ਇਹ ਤੇ ਖਰਚਾ ਕਿੰਨਾ ਹੁੰਦਾ? ਪਰ ਸਾਡੇ ਨਾ ਆਡੀਅנס ਜਿਹੜੀ ਬਾਹਰ ਦੇ ਮੁਲਕਾਂ 'ਚ ਉਹਨਾਂ ਨੂੰ ਕਈਆਂ ਨੂੰ ਨਹੀਂ ਨਾ ਪਤਾ। ਹਾਂਜੀ, ਇਹ ਜਦੋਂ ਤੁਸੀਂ ਲਵਾਉਂਦੇ ਜੇ ਜਿਹੜਾ ਕਨੈਕਸ਼ਨ ਕਿੰਨਾ ਲਵਾਇਆ 2021 ਦੇ ਵਿੱਚ ਅਸਾਂ। ਅੱਛਾ, ਇਹ ਤਾਂ ਤਕਰੀਬਨ 12 ਲੱਖ ਰੁਪਇਆ ਜਿਹੜਾ ਬਿਜਲੀ ਦਾ ਸਮਾਨ ਉੱਤੇ ਖਰਚਾ ਆਇਆ। ਹੁਣ ਤੋਂ 4 ਸਾਲ ਪਹਿਲਾਂ 12 ਲੱਖ ਰੁਪਇਆ ਖਰਚਾ ਹੁੰਦਾ। ਹੁਣ ਤਾਂ ਫਿਰ 20 ਲੱਖ ਹੋਣਾ। ਹੁਣ ਤੇ ਜੀ 20 ਲੱਖ ਸਿੱਧਾ ਹੋ ਜਾਂਦਾ। ਅੱਛਾ, ਇਹ ਤਾਂ ਬਹੁਤ ਕੰਮ ਖਰਾਬ ਹੈ। ਹਾਲਾਂਕਿ ਇੰਡੀਆ ਵਿੱਚ ਤੁਸੀਂ ਵੀ ਵੇਖੇ ਹੋਣਾ ਕੋਈ ਵੀਡੀਓ ਹੁੰਦੀਆਂ ਨੇ, ਹਾਂਜੀ ਸਾਨੂੰ ਉਂਝ ਵੀ ਆਡੀਅנס ਦੱਸ ਰਹੀ ਦੀ ਕਾਲ ਇੰਡੀਆ ਦੇ ਵਿੱਚ ਉਧਰ ਤੇ ਉਹ ਫ੍ਰੀ ਹੈ, ਫ੍ਰੀ ਕੰਮ ਹੈ, ਤੇ ਨਾਲੇ ਖਾਦ ਵੀ ਸਸਤਾ, ਉਧਰ ਹਰ ਸ਼ੈ ਸਸਤੀ ਹੈ। ਹਾਂਜੀ, ਤੇ ਇੱਧਰ ਤੇ ਹਰ ਸ਼ੈ ਮਹਿੰਗੀ ਹੈ, ਤੇ ਧੂੰ ਕੱਢੀ ਜਾਂਦੇ ਨੇ। ਸਾਡੇ ਘੁੰਮਣ ਨੂੰ ਚਾਹੀਦੇ ਕਿ ਜਿਹੜੇ ਸਾਡਾ ਅੱਜ ਘੁੰਮਣ ਨੂੰ ਚਾਹੀਦਾ ਤਾਂ ਹੈ, ਪਰ ਜੇ ਕੋਈ ਮੰਨ ਜਾਣ ਤੇ ਨਾ ਮੰਨਣ ਤੇ ਉਹਨਾਂ ਦੀ ਮੌਜ। ਤੁਸੀਂ ਹੋਰ ਕੋਈ ਫਸਲ ਲਾ ਲਿਆ ਕਰੋ, ਸਾਰੇ ਜ਼ਿਮੀਂਦਾਰ ਇੱਕ ਪਾਸੇ ਲੱਗ ਪੈਂਦੇ ਨੇ। ਫਸਲ ਲਾ ਲਓ, ਮਕਈ ਲਾ ਲਓ ਜੀ, ਮਕਈ ਲਾ ਲਓ। ਅੱਗੇ ਵਿਕਦੀ 3000-3200 ਨੂੰ, ਜਦੋਂ ਕੋਈ ਮਕਈ ਲਾ ਲੈਂਦਾ ਉਹ 1800 ਉਹਦਾ ਬੇੜਾ ਗਰਕ ਹੋ ਗਿਆ। ਜਾਈਏ ਤੇ ਕਿੱਧਰ ਨੂੰ ਜਾਈਏ? ਅਸੀਂ ਜਿਹੜੇ ਅਕਸਰ ਸਾਡੇ ਕਿਸਾਨ ਨੇ ਨਾ, ਉਹ ਵੇਖੋ ਵੇਖੀ ਜਿਵੇਂ ਹੁੰਦਾ ਕਿ ਤਮਾਕੂ ਮਹਿੰਗਾ ਹੋ ਗਿਆ। ਵੇਖਿਆ ਪਿਛਲੀ ਦਫਾ ਤੁਸੀਂ ਵੇਖਿਆ ਤਮਾਕੂ ਬੜਾ ਮਹਿੰਗਾ ਸੀ, ਸਾਰਾ ਤਮਾਕੂ ਲਾ ਲਿਆ, ਹੁਣ ਘਰਾਂ 'ਚ ਪਿਆ, ਸਾਰਾ ਘਰਾਂ 'ਚ ਪਿਆ। ਉਹ ਕੰਮ ਅਸੀਂ ਇੱਕ ਪਾਸੇ ਲੱਗ ਪਏ ਨੇ ਕਿ ਉਹ ਬੜੇ ਪੈਸੇ ਨੇ ਕਮਾਲੇ, ਮੈਂ ਵੀ ਬੋਲਾਂ ਇਹ ਵੰਡ ਕੇ ਲੱਗੇ ਨਾ ਕੋਈ ਚੀਜ਼ਾਂ ਨੂੰ। ਪਰ ਹਲੇ ਘੁੰਮਣ ਨੂੰ ਵੀ ਚਾਹੀਦਾ ਨਾ, ਕੋਈ ਸਾਡਾ ਖਿਆਲ ਕਰਨ। ਇਹ ਜਿਵੇਂ ਤੇ ਤੁਸੀਂ ਭਾਜੀ ਕੋਈ ਆਪਣਾ ਬਾਗ ਲਾ ਲਓ, ਕੋਈ ਹੋਰ ਕੋਈ ਚੀਜ਼ਾਂ ਦੇ ਵਿੱਚ ਕੋਈ ਜਿਹਦੇ ਵਿੱਚ ਤੁਹਾਨੂੰ? ਨਹੀਂ ਜੀ, ਬਾਗ 'ਚ ਵੀ ਕੋਈ ਫਾਇਦਾ ਨਹੀਂ, ਬਸ ਇਹ ਵੇਖੋ ਵੇਖੀ ਹੁਣ ਫਸੇ ਸਿਰ ਦਿੱਤਾ। ਇਹ ਇਸ ਤਰ੍ਹਾਂ ਹੀ ਕੋਈ ਜਾ 5 ਸਾਲਾਂ ਬਾਅਦ ਹੁਣ ਸਾਲ ਇੱਕ ਹੋਰ ਇੰਜ ਲੰਘ ਗਿਆ, ਤੇ ਲੋਕੀ ਆਪੋ ਆਪਣੇ ਜੋਗਾ ਕਿੱਲਾ ਦੋ ਬੀਜਣ ਕਰਨਗੇ, ਬਾਕੀ ਵਿਹਲੀ ਖਰਚੇ ਜੋਗਾ ਬੀਜਣਗੇ, ਵੇਖੀ ਵਿਹਲੀ ਪਈ ਰਹੇ। ਤੁਸੀਂ ਕਣਕ ਨਾਲ ਲਾਓਗੇ ਤੇ ਪੂਰੀ ਕਿੱਥੋਂ ਹੋਏਗੀ ਜੀ? ਆਵਾਮ ਨੇ ਖਾਣੀ ਤੇ ਹੈ ਨਾ। ਆਵਾਮ ਨੇ ਖਾਣੀ, ਜਦੋਂ ਆਵਾਮ ਕੋਲ ਪੈਸਾ ਹੀ ਨਾ ਤੇ ਜ਼ਿਮੀਂਦਾਰ ਨੇ ਕਿੱਥੋਂ ਲਾਉਣਾ ਪੈਸਾ? ਜ਼ਿਮੀਂਦਾਰ ਕੋਈ ਤਾਂ ਪੈਸਾ ਹੀ ਨਹੀਂ ਆਉਣਾ, ਤੇ ਕਿੱਥੋਂ ਲਾਉਣਗੇ ਜ਼ਿਮੀਂਦਾਰ? ਕਿੱਥੋਂ ਪੈਸਾ ਲਾਏਗਾ? 1-2 ਸਾਲ ਹੀ ਹੁੰਦਾ, ਹੁਣ ਸਾਲ ਤੇ ਜ਼ਿਮੀਂਦਾਰ ਨਾਲ ਮਾਰ ਹੋ ਗਈ 1.5 ਪੈਂਦਿਆਂ ਨੂੰ। ਅੱਛਾ ਭਾਜੀ, ਤੁਹਾਨੂੰ ਸਾਰੇ ਜ਼ਿਮੀਂਦਾਰਾਂ ਨੂੰ ਹੁਣ ਜਿਹੜੀ ਕਣਕ ਤੋਂ ਬੜੀ ਮਾਰ ਪਈ, ਹਾਂਜੀ, ਫਿਰ ਵੀ ਤੁਸੀਂ ਮੁੰਜੀ ਲਾ ਰਹੇ ਹੋ। ਮੁੰਜੀ ਲਾ ਕੇ ਸਾਡੇ ਜ਼ਿਮੀਂਦਾਰ ਕੁਝ ਕਰ ਨਹੀਂ ਸਕਦੇ। ਕੀ ਕਰੀਏ? ਬਾਹਰ ਕੋਈ ਕੰਮ ਜ਼ਿਮੀਂਦਾਰ ਜਿਹੜਾ ਚਾਹੀਦਾ। ਉਮੀਦ ਹੈ ਕਿ ਹਰ ਰੇਟ ਸਹੀ ਰਹੇਗਾ, ਇਸੇ ਉਮੀਦ ਤੇ ਲਾ ਰਹੇ ਹੋਣੇ ਕਿ ਚਲੋ ਯਾਰ ਉਮੀਦ ਤੇ ਲਾਉਣ ਦੇ ਜਾਂਦੇ ਰੇਟ ਚੰਗਾ ਰਹੇਗਾ। ਕੋਈ ਜਦੋਂ ਵੱਡੀ ਜਾਏਗੀ ਮੰਡੀ ਜਾਏਗੀ ਪਤਾ ਉਦੋਂ ਹੀ ਲੱਗਣਾ ਜੀ ਕੀ ਭਾਅ ਵੇਖਦੀ। ਅਸੀਂ ਤੇ ਇਹ ਸਿਫਾਰਿਸ਼ ਕਰ ਸਕਦੇ ਹਾਂ ਹਕੂਮਤ ਅੱਗੇ ਵੀ ਸਾਡੀ ਅਪੀਲ ਸੁਣੀ ਜਾਏ। ਅੱਛਾ ਭਾਜੀ, ਕੱਦੂ ਦੀ ਕੀ ਹੈ ਇੱਥੇ ਚੱਲਦੀ? ਤੁਹਾਡਾ ਤੇ ਆਪਣਾ ਟਰੈਕਟਰ, ਚਲੋ ਤੁਹਾਨੂੰ ਪਤਾ ਤਾਂ ਹੋਣਾ ਨਾ ਕਿ ਕੱਦੂ ਦੀ ਕੀ ਸੀਨ ਦਾ ਕੀ ਰੇਟ ਚੱਲਦਾ? ਕੱਦੂ ਦਾ 4000 ਰੁਪਇਆ 4500 ਕਿੱਲੇ ਦਾ ਚੱਲਦਾ, ਇੱਕ ਚੱਲਦਾ ਜਿਹਨੇ ਮੁੱਲ ਕਰਾਉਣਾ। ਅੱਛਾ, ਜਿਹਨੇ ਆਪਣਾ ਕਰਾਉਣਾ ਤੇ ਉਹਦਾ ਹਿਸਾਬ ਲਾ ਲਓ। ਫਿਰ ਆਪਣੀ ਗੱਡੀ ਦਾ ਵੀ ਅੱਧਾ ਤੇਲ ਹੀ ਛੱਡਣਾ 2000-2500। ਹੋਰ ਕੋਈ ਗੱਲਬਾਤ ਹੀ ਕੋਈ ਨਹੀਂ। ਇੱਥੇ ਤੁਹਾਡੇ ਫਸਲ ਕਿਹੜੀ ਕਿਹੜੀ ਲੱਗਦੀ? ਕਣਕ? ਇੱਥੇ ਸਾਡੇ ਏਰੀਆ 'ਚ ਜੀ ਆ ਬਚਾਣਾ ਜੜਾਂ ਵਾਲਾ ਏਰੀਆ ਜਿਹੜਾ ਨਾ, ਪਰਾਂ ਜੜਾਂ ਵਾਲੇ ਕਮਾਲ ਲੱਗਦਾ, ਸਾਡਾ ਏਰੀਆ ਮੂੰਜੀ ਤੇ ਕਣਕ ਲੱਗਦੀ। ਅੱਛਾ, ਹੋਰ ਫਸਲਾਂ ਨਹੀਂ ਹੁੰਦੀਆਂ? ਤੇਲ ਲੱਗੇ ਹੋਏ ਨੇ? ਤੇਲ ਲੱਗੇ ਹੋਏ, ਪਰ ਇਹ ਵੇਖੋ ਨਾ ਤੇਲ ਸਾਹਮਣੇ ਲੱਗੇ ਨੇ। ਹਾਂਜੀ, ਪਰ ਇੱਧਰ ਇਹ ਆ ਵੀ ਪਾਣੀ ਦੀ, ਜਿਹਦੇ ਕੋਲ ਪਾਣੀ ਨਹੀਂ ਕੋਨੀ ਕੋ ਤੇਲ ਵੇਚ ਛੱਡ, ਤੇ ਤਿਲਾਂ 'ਚ ਵੀ ਕੱਖ ਨਹੀਂ ਲੱਭਦਾ। ਪਿਛਲੀ ਵਾਰੀ ਬਾਰਿਸ਼ ਹੋ ਗਈ, ਸਾਰੇ ਤਿਲ ਬਹਿ ਗਏ ਸਨ, ਨਿਕਲੇ ਕੋਨੀ ਝਾੜ ਕੋਨੀ ਨਿਕਲਿਆ। ਤਾਂ ਰੇਟ ਜਿੰਨਾ ਮਰਜ਼ੀ ਜੇ ਰੇਟ ਹੋਏ ਵੀ ਤਾਂ 2-4 ਮਣ ਨਾਲ ਕੀ ਬਣਦਾ? ਕੀ ਕੁਝ ਵੀ ਨਹੀਂ ਬਣਦਾ। ਇਹ ਉਤੋਂ ਅੱਲਾ ਸਾਥ ਦੇਵੇ ਤੇ ਹਕੂਮਤ ਮਾੜੀ ਜਿਹੀ ਦੇਵੇ ਤਾਂ ਕੰਮ ਸਿੱਧਾ ਹੋ ਜਾਂਦਾ। ਇਹ ਜ਼ਿਮੀਂਦਾਰ ਨੇ ਅੱਗੋਂ ਹਕੂਮਤ ਚੱਲਣੀ, ਇਹ ਨਾ ਰਿਹਾ ਤੇ ਫਿਰ ਇਹਨਾਂ ਕਿੱਥੇ ਰਹਿਣਾ। ਨਹੀਂ ਭਾਈ, ਉਂਝ ਤੁਹਾਡੇ ਮੁਤਾਲਬਾਤ ਕਿਵੇਂ ਦੇ ਨੇ ਕਿ ਕੀ ਹੋਣਾ ਚਾਹੀਦਾ? ਮੁਤਾਲਬਾਤ ਇਹ ਨੇ ਕਿ ਥੋੜਾ ਸਾਡਾ ਸਾਹ ਸੌਖਾ ਜਿਹੜਾ ਹੋ ਜਾਏ, ਕੋਈ ਜ਼ਿਮੀਂਦਾਰ ਖੁਸ਼ਹਾਲ ਹੋ ਜਾਏ। ਕਿਉਂ ਜ਼ਿਮੀਂਦਾਰ ਖੁਸ਼ਹਾਲ ਸਾਰਾ ਕੁਝ, ਖਾਦ ਵੀ ਸਸਤਾ ਹੋਏ, ਬਿਜਲੀ ਸਸਤੀ ਹੋਏ,
ਇਹੋ ਚੀਜ਼ਾਂ ਦੋ ਤਿੰਨ ਸਸਤੀ ਦਾ ਸਸਤਾ ਤਿੰਨ ਚਾਰ ਚੀਜ਼ਾਂ ਸਸਤੀਆਂ ਹੋ ਜਾਣ ਤੇ ਹਰ ਕੰਮ ਹੀ ਠੀਕ ਹੈ, ਨਾ ਹੋਇਆ ਤੇ ਫਿਰ ਅੱਲਾ ਦੇ ਸਪੁਰਦੀ। ਯਾਨੀ ਜਿਵੇਂ 2200 ਕਣਕ ਹੈ, ਤੁਸੀਂ ਕਹਿੰਦੇ ਹੋ ਕਿ ਇੰਜੀ ਖਾਦਾਂ ਵੀ ਇਸ ਸਸਤੀਆਂ ਤਰ੍ਹਾਂ ਖਾਦਾਂ 1000 ਰੁਪਏ ਕਰ ਦੇਣ ਨਾ। ਹਾਂਜੀ ਖਾਦਾਂ ਸਸਤੀਆਂ ਹੋਣ, ਤੇਲ ਸਸਤਾ ਹੋਏ। ਹਾਂ ਹੁਣ ਖਾਦ ਵੀ ਸਸਤੀ ਹੁਣ ਵੇਖੋ ਨਾ ਮਜ਼ਦੂਰੀ ਹੁਣ 10-12 ਹਜ਼ਾਰ ਰੁਪਏ ਕਿੱਲੇ ਦੀ ਲਵਾਈ ਦੇਣੀ ਹੈ। ਜੇ ਹਰ ਸ਼ੈ ਸਸਤੀ ਹੋਏਗੀ, ਖਾਣ ਪੀਣ ਵਾਲੀ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਫਿਰ ਮੁੰਜੀ ਵੀ ਲਾਉਣ ਵਾਲੀ ਸਸਤੀ ਹੋਏਗੀ। ਫਿਰ ਪੂਰੇ 4 ਮਹੀਨੇ ਤੋਂ ਸਿਰਾਂ ਇਹਦੇ ਸਿੱਕਾਂ ਇਹਦੇ ਸੱਪਾਂ ਦੀਆਂ ਸਿਰੀਆਂ ਮਿੱਤਣੀਆਂ 4 ਮਹੀਨੇ ਫਿਰ ਵੀ ਪਤਾ ਨਹੀਂ ਬਚਣੇ ਨੇ ਕਿ ਫਿਰ ਪੂਰੇ ਜਾ ਕੇ ਜਦੋਂ ਨਵਾਰਤੀਆਂ ਦੇ ਵਸ ਪੈਣਾ ਉਹਨਾਂ ਪੁੱਠੀ ਛੁਰੀ ਨਾਲ ਖਾ ਲਾ ਦੇਣੀ। ਜਿਹੜਾ ਬਿੱਲ ਆਉਣਾ ਹਰ ਮਹੀਨੇ ਉਧਰੋਂ ਘੁੰਮਦ ਲਾਣੀ ਉਧਰੋਂ ਘੁੰਮਣ ਲਾਉਣੀ, ਉਧਰੋਂ ਬਿੱਲਾਂ ਨੇ ਲਾ ਦੇਣੀ ਪੁੱਠੀ ਛੁਰੀ ਨਾਲ ਖਾ ਲੇ ਤੇ ਬਸ ਅੱਲਾ ਹੀ ਵਾਰਸ ਆ, ਬਾਕੀ ਤਾਂ ਗੱਲ ਕੋਈ ਨਹੀਂ ਇਹਨਾਂ ਦੀ। ਬਿੱਲਾਂ ਜੋ ਤੇ ਇਹਨਾਂ ਨੂੰ ਚਾਹੀਦਾ ਘੁੰਮਣ ਨੂੰ ਸਾਡੇ ਨਾਲ ਹਮਾਇਤ ਕਰਨ ਜ਼ਿਮੀਂਦਾਰਾਂ ਦੀ, ਤੇ ਜ਼ਿਮੀਂਦਾਰਾਂ ਨਾਲ ਸਾਰੀ ਗੱਲ ਬਣਨੀ। ਚਲੋ ਅੱਲਾ ਹੀ ਇਹ ਵਾਰ ਹੈ ਜੀ, ਹਾਂਜੀ, ਅਸੀਂ ਕੀ ਕਹਿ ਸਕਦੇ ਹਾਂ, ਹੁਕਮ ਨੂੰ ਪਤਾ ਹੀ ਸਾਰਿਆਂ ਨੂੰ। ਹਾਂਜੀ ਬਿਲਕੁਲ ਜੀ। ਜ਼ਿਮੀਦਾਰ ਖੁਸ਼ ਹੈ ਤੇ ਪੂਰਾ ਪਾਕਿਸਤਾਨ ਖੁਸ਼ ਹੈ, ਹਾਂਜੀ ਕਿਉਂਕਿ ਜ਼ਿਮੀਦਾਰ ਵੇਖੋ ਦੁੱਧ ਜਾਂਦਾ ਉਹ ਵੀ ਜ਼ਿਮੀਦਾਰ ਤੁਸੀਂ ਮੱਝਾਂ ਰੱਖੀਆਂ ਹੋਈਆਂ ਹੈ, ਜ਼ਿਮੀਂਦਾਰ ਕੋ ਜਾਂਦਾ, ਫਸਲ ਜਾਣੀ ਤਾਂ ਵੀ ਤੁਹਾਡੇ ਕੋਲ ਹਾਂਜੀ। ਜਾਣੀ ਮੰਡੀਆਂ ਵਿੱਚ, ਤੇ ਫਿਰ ਮੰਡੀਆਂ ਉੱਥੋਂ ਜਾਣੀ। ਪੂਰੀ ਆਵਾਮ ਕੋ ਜਾਣੀ। ਆਟਾ ਸਭ ਸਾਰੇ ਮੁਲਕ ਨੇ ਖਾਣਾ, ਹਰ ਬੰਦੇ ਬੱਚੇ ਨੇ ਖਾਣਾ, ਤੇ ਹਾਂਜੀ। ਜ਼ਿਮੀਂਦਾਰ ਕੋ ਜਾਣੀ ਕਣਕ ਤੇ ਗਾਂ ਆਟਾ ਚੱਲਣਾ ਤੇ ਕੰਮ ਚੱਲਣਾ ਤੁਹਾਡਾ। ਹੂੰ ਤੇ ਜਦੋਂ ਇੱਥੋਂ ਕੰਮ ਘਟ ਜਾਣਾ ਤੇ ਫਿਰ ਮਜਬੂਰੀ ਨਾਲ ਫਿਰ ਮਹਿੰਗੀ ਛਾਇਆ ਹੁੰਦੀ ਜਾਣੀ। ਤੇ ਇਹ ਤਾਂ ਤੁਹਾਨੂੰ ਵੀ ਚਾਹੀਦਾ ਕੋਈ ਉਹਨ ਹੈਲਪ ਸਾਡੀ ਕਰਨ ਤੇ ਘੁੰਮਣ ਅਸੀਂ ਵੀ ਨੂੰ ਤੁਹਾਡੇ ਤਰ੍ਹਾਂ ਹੀ ਭਾਜੀ, ਅਸੀਂ ਕੀ ਅਸੀਂ ਤੇ ਵੀਡੀਓ ਬਣਾ ਕੇ ਵਿਖਾ ਹੀ ਸਕਨੇ ਹਾਂ। ਚਲੋ ਜੀ ਵੀਡੀਓ ਵੇਖ ਲੈਣਾ, ਆਵਾਮ ਕਿਵੇਂ ਆ, ਕਿਵੇਂ ਆਪਣਾ ਪਾਕਿਸਤਾਨੀ ਜਿਹੜਾ ਵੀਡੀਓ ਕਿਸੇ ਨੇ ਵੇਖ ਲਈ ਚੰਗੇ ਬੰਦੇ ਨੇ, ਹਲੇ ਕੋ ਸਾਡੇ ਹਾਲਾਤ ਠੀਕ ਹੋ ਜਾਣ। ਹਾਂ ਕਿਉਂ ਚੜ੍ਹਦੇ ਪੰਜਾਬ ਵਾਲੇ ਉਹ ਵੇਖ ਲਓ ਸਾਡੇ ਪਾਕਿਸਤਾਨੀ ਜਿਹੜੇ ਨੇ ਉਹ ਕਿਸਾਨ ਜਿਹੜੇ ਉਹ ਕਿੰਨੇ ਪਰੇਸ਼ਾਨ ਨੇ ਕਿ ਕੀ ਇਹਨਾਂ ਨਾਲ ਹੁੰਦਾ ਫਿਰਦਾ, ਕਿੰਨੀ ਮਹਿੰਗਾਈ ਹੈ ਪਾਕਿਸਤਾਨ ਵਿੱਚ। ਤੇ ਕਮੈਂਟਾਂ ਵਿੱਚ ਤੁਸੀਂ ਆਪਣੀ ਰਾਏ ਲਾਜ਼ਮਨ ਦਿਆ ਜੇ ਕਿ ਤੁਹਾਡੇ ਕੋਲ ਕੀ ਰੇਟ ਹੈ ਉਧਰ ਚੜ੍ਹਦੇ ਪੰਜਾਬ ਇੰਡੀਆ ਵਿੱਚ, ਕੀ ਰੇਟ ਚੱਲਦਾ, ਤੇ ਪਾਕਿਸਤਾਨੀ ਦੇ ਮੁਤਾਬਕ ਜਿਹੜਾ ਤੁਹਾਨੂੰ ਭਾਈਆਂ ਨੇ ਜਿਹੜਾ ਬਸ਼ਾਰ ਸਾਹਿਬ ਕਿਸਾਨ ਨੇ ਜਿਹੜੇ ਕਿ ਇਹਨਾਂ ਨੇ ਦੱਸਿਆ ਕਿ 40-45 ਪੈਲੀਆਂ ਇਹਨਾਂ ਦੀਆਂ, ਹਾਂਜੀ ਤੇ ਕੀ ਤੁਹਾਡੇ ਕੋਲ ਦਾ ਰੇਟ ਹੈ ਤੇ ਇੱਧਰ ਤੇ ਉਧਰ ਕੀ ਡਿਫਰੈਂਟ ਹੈ, ਤੇ ਆਪਣੇ ਕਮੈਂਟਾਂ ਵਿੱਚ ਰਾਏ ਲਾਜ਼ਮਨ ਦਿਆ ਜੇ। ਚਲੋ ਮਿਲਨੇ ਆ ਕਿ ਨਵੀਂ ਵੀਡੀਓ ਨਾਲ, ਉਦ ਤੱਕ ਸਮਝੋ ਇਜਾਜ਼ਤ ਰੱਬ।